मैं हुसन दी कलाशन को डरदे ने में तो ए आशिक हाय मैं मर गई वे रक्शे दे सिलेंडर तेन देखदा नहीं है तेनू नहीं नजर आउंदिया कंजरा मैं कल नाप कढाई सी टक्कर मार के फेर पाती मैनू ਫੁੱਫੀ ਛੀਦਾ ਅੰਨੀ ਹੋ ਗਈਆਂ ਵੇ ਅੰਨਾ ਤੇ ਤੂੰ ਹੋਇਆ ਬਗੈਰ ਨਿੱਪਲ ਤੋਂ ਫੀਟਰ ਕਿਹੜੀ ਖੁਸ਼ੀ ਚ ਦੌੜੀ ਜਾਣ ਡਈ ਆ ਕਿਹੜੀ ਖੁਸ਼ੀ ਚ ਦੌੜੀ ਜਾਨੀ ਵੇ ਮੈਂ ਤੇ ਹਮੇਸ਼ਾ ਹੀ ਖੁਸ਼ ਰਹੀ ਆ ਮੈਂ ਤੇ ਪਿੰਡ ਦੀਆਂ ਖੁਸ਼ੀਆਂ ਦੇ ਨਾਲ ਆਪਣੀਆਂ ਖੁਸ਼ੀਆਂ ਵੰਡੀਆਂ ਪਈਆਂ ਵਾ ਬਰਾਤ ਤਾਂ ਨਹੀਂ ਲੈ ਲੁੱਟ ਕੇ ਆਈ ਕੋਈ ਨਹੀਂ ਵੇ ਹਾਏ ਹਾਏ ਮੈਂ ਬਰਾਤ ਕਿੱਥੇ ਲੁੱਟਣੀ ਉੱਥੇ ਅਗਲੇ ਮੈਨੂੰ ਲੁੱਟ ਲੈਣ ਮੈਂ ਬਰਾਤ ਲੁੱਟਣ ਜਾਵਾਂ ਪਿੰਡ ਦੀ ਵੀ ਕੋਈ ਖੈਰ ਖਬਰ ਹੈਗੀ ਆ ਤੇਰੇ ਕੋਲ ਕਿਉਂ ਕੀ ਹੋਇਆ ਪਿੰਡ ਨੂੰ ਹੈ ਚੰਗਾ ਭਲਾ ਪਿੰਡ ਆ ਹੈ ਜਿੰਨਾ ਮਰਜੀ ਮੀਂਹ ਪੈ ਜਵੇ ਫੇਰ ਸੁੱਕਾ ਹੀ ਰਹਿੰਦਾ ਇੰਨਾ ਕੱਚਾ ਏ ਬਸ ਤੈਨੂੰ ਇੰਨਾ ਹੀ ਪਤਾ ਹੁੰਦਾ ਉਹ ਫਲਾਣੇ ਦੇ ਮੁੰਡੇ ਦਾ ਵਿਆਹ ਵਾ ਹੈ ਉਹ ਫਲਾਣੇ ਦੇ ਘਰ ਸ਼ਾਦੀ ਆ ਇਹੀ ਆ ਤੈਨੂੰ ਖਬਰਾਂ ਹੋਰ ਤੈਨੂੰ ਕੋਈ ਪਿੰਡ ਦੀ ਖਬਰ ਨਹੀਂ ਹੈਗੀ ਤੇ ਰੱਬ ਨੇ ਸਾਨੂੰ ਜੀ ਏਦਾਂ ਦੇ ਬਣਾਇਆ ਸਾਨੂੰ ਸਿਰਫ ਖੁਸ਼ੀਆਂ ਨਾਲ ਹੀ ਤਲਕ ਹੁੰਦੇ ਆ ਗਮੀ ਚ ਵੀ ਸ਼ਾਮਲ ਹੋਈਦਾ ਹੁੰਦਾ ਖੁਸ਼ੀਆਂ ਚ ਨਹੀਂ ਰਹੀਦਾ ਹੁੰਦਾ ਮੈਂ ਤਮੀਜ਼ ਕਾ ਮੈਂ ਚੰਡ ਮਾਰਨੀ ਕੰਨਾਂ ਦੇ ਵਿੱਚ ਤੇਰੇ ਮੈਂ ਫਿਰਕੀ ਦੇ ਕੇ ਤੇਰਾ ਬੰਬ ਬਣਾ ਦੇਣਾ ਕੰਜਰ ਜਿਹਾ ਨਾ ਹੋਵੇ ਤਾਂ ਕੋਈ ਸਿੱਧਾ ਕੋਈ ਅਕਲ ਤੇ ਵੀ ਆ ਨਾ ਪਰਦਾ ਪਾਇਆ ਕਰ ਆਪਣੀ ਤਾਂ ਇੱਧਰ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਇੱਥੇ ਬੈਠ ਹਾਏ ਹਾਏ ਵਿਆਹ ਚੇਅਰ ਤੇ ਵੇਖ ਜਿੱਤੇ ਮੈਨੂੰ ਬਾਉਂਦੇ ਗੋਡੇ ਗੋਡੇ ਬੋ ਆਉਂਦੀ ਕੰਜਰਾ ਮੇਰੇ ਵੀ ਧੱਫੜ ਪਾਉਣੇ ਬੋ ਨਾ ਉਂਝ ਵੀ ਤੇ ਚ ਆਉਂਦੀ ਆ ਬੈਠ ਇੱਥੇ ਹਾਂ ਕੀ ਹੋਇਆ ਉੱਪਰ ਸਿੱਧਾ ਹਾਂ ਓਏ ਆਪਣਾ ਮੋਟੂ ਨੀਗਾ ਉਹ ਜਿਹੜਾ ਰੋਟੀਆਂ ਹੀ ਬੜੀਆਂ ਖਾਂਦਾ ਮੈਂ ਜਾਣਦਾ ਉਹਨੂੰ ਮੈਂ ਅੱਲਾ ਮਾਫੀ ਦੇਵੇ ਜਿਹਦੇ ਢਿੱਡ ਦੀਆਂ ਵੱਖੀਆਂ ਇਦਾਂ ਵਧੀਆਂ ਵਿਹਲੇ ਬੰਦੇ ਤਰ੍ਹਾਂ ਆਹੋ ਆਹੋ ਹੋਈ ਕੀ ਹੋਇਆ ਉਹਨੂੰ ਉਹਨੂੰ ਨਾ ਕੁੱਤੇ ਨੇ ਵੱਢ ਲਿਆ ਪਿੰਨੀ ਤੋਂ ਹਾਏ ਮੈਂ ਮਰ ਗਈ ਕੁੱਤੇ ਦੀਆਂ ਵਰਾਛਾਂ ਵੱਜ ਗਈਆਂ ਕੰਜਰ ਦੀ ਐਡੀ ਤੇ ਪਿੰਨੀ ਆ ਉਹਦੀ ਉਹ ਕੁੱਤੇ ਨੇ ਜਦੋਂ ਉਹਨੂੰ ਵੱਢਿਆ ਉਹਦੇ ਦੰਦ ਦੋ ਅੜ ਗਏ ਉਹਦੀ ਪਿੰਨੀ 'ਚ ਤੇ ਕੁੱਤਾ ਉਹਦੀ ਪਿੰਨੀ ਲੈ ਕੇ ਦੌੜ ਪਿਆ ਈ ਉਹ ਹਾਏ ਮੈਂ ਮਰ ਗਈ ਗਰੀਬ ਦੇ ਢਾਰੇ ਵਰਗੀ ਪਿੰਨੀ ਆ ਐਡੀ ਪਿੰਨੀ ਮੈਂ ਵੇਖੀ ਆ ਉਹਦੀ ਐਡੀ ਤੇ ਚੌਲਾਂ ਦੀ ਪਿੰਨੀ ਵੀ ਨਹੀਂ ਹੁੰਦੀ ਨਾ ਅਲਸੀ ਦੀ ਹੁੰਦੀ ਆ ਜਿੱਡੀ ਉਹਦੀ ਪਿੰਨੀ ਆ ਉਹ ਨਾਲੇ ਨਾ ਮੈਨੂੰ ਮੁੰਡੇ ਨੇ ਦੱਸਿਆ ਸੀ ਉਹਨੂੰ ਲੈ ਕੇ ਗਏ ਹਸਪੀਟਲ ਟੀਕੇ ਟੂਕੇ ਲਵਾਉਣ ਹਾਏ ਮੈਂ ਮਰ ਗਈ ਇੱਕ ਤੇ ਕੁੱਤੇ ਨੇ ਵੱਢ ਲਿਆ ਉਹ ਤੋਂ ਹਸਪਤਾਲ ਆ ਲਿਆਂਦਾ ਉਹਨੇ ਨਾ ਉਹ ਸਟੇਚਰ ਜਿਹਾ ਵੀ ਤੋੜ ਦੇਣਾ ਉਹਦਾ ਵਜ਼ਨ ਹੀ ਬਹੁਤ ਆ ਉਹਦਾ ਤੇ ਉਹ ਨਹੀਂ ਉਹ ਚਾਰ ਭਾਈ ਆਪਣੀ ਲੈ ਕੇ ਗਏ ਇੱਥੋਂ ਅੱਛਾ ਉੱਤੇ ਪਾ ਕੇ ਲੈ ਕੇ ਗਏ ਉਹਨੂੰ ਵੀ ਇੰਨੇ ਆ ਤੂੰ ਕਿੱਧਰ ਭੱਜਿਆ ਜਾਂਦਾ ਸੀ ਹੈ ਫੁੱਫੋ ਚੀਦਾ ਮੈਂ ਤਾਂ ਇੱਕ ਕੰਮ ਚੱਲਾਂ ਸੀਗਾ ਉਹ ਮੈਨੂੰ ਤਾਂ ਫੋਨ ਵਿੱਚ ਆ ਗਿਆ ਤੇ ਮੈਂ ਤਾਂ ਉਹ ਵੇਖਣ ਡਿਆ ਸੀ ਕਿਹੜਾ ਆਉਣ ਡਿਆ ਵਾ ਬੇ ਅੰਤਰ ਜਾਣਿਆ ਫੋਨ ਵੇਖਦਾ ਕਿਸੇ ਵੇਲੇ ਨਾਲ ਹੀ ਝੰਨਾ ਡਿੱਗ ਪਈ ਤੂੰ ਪਿੰਡ ਦੇ ਪਰਲੇ ਗਟਰ ਚੋਂ ਲੱਭਣਾ ਧਿਆਨ ਨਾਲ ਤੁਰਿਆ ਕਰ ਤੁਹਾਨੂੰ ਤੁਰਨਾ ਨਹੀਂ ਆਉਂਦਾ ਤੇ ਮੈਂ ਹੁਣੀ ਉਹਦਾ ਪਤਾ ਕਰਦੀ ਉਹਨੂੰ ਕੀ ਹੋਇਆ ਵਾ ਉਹ ਚਲੋ ਸ਼ੁਕਰ ਹੈ ਇਹ ਤਾਂ ਨਿਕਲੀ ਹੁਣ ਜਾ ਕੇ ਨਾ ਇੰਬਲੀ ਨੂੰ ਮੈਂ ਲੱਭਾਂ ਯਾਰ ਉਹਨੂੰ ਵੀ ਦੱਸਣਾ ਵਾ ਉਹਦਾ ਵੀ ਯਾਰ ਆ ਉਹ ਤੂੰ ਮਿਲੇ ਕਦੇ ਕਦੇ ਸਵੱਬ ਕੀਏ ਹਾਏ ਤੂੰ ਮਿਲੇ ਕਦੇ ਕਦੇ ਸਵੱਬ ਕੀਏ ਹਾਏ ਮੈਂ ਤੇਰੇ ਬਗੈਰ ਰਹਿ ਨਹੀਂ ਸਕਦੀ। ਉਸਤਾਦ ਜੀ ਮਜ਼ਾ ਕਰਾਤਾ ਕਟਿੰਗ ਦਾ, ਯਕੀਨ ਮੰਨੋ ਤੁਸੀਂ ਵਾਕਈ ਤੁਸੀਂ ਮੈਨੂੰ ਹੀਰੋ ਬਣਾਤਾ ਵਾ ਤੇ ਮੈਂ ਤੁਹਾਨੂੰ ਕਟਿੰਗ ਦੇ ਪੈਸੇ ਨਹੀਂ ਦੇਣੇ। ਕਿਉਂ? ਤੁਹਾਨੂੰ ਸ਼ਾਬਾਸ਼ ਦੇਣੀ ਆ ਕਿ ਤੁਸੀਂ ਏਡੀ ਅੱਛੀ ਕਟਿੰਗ ਕਰ ਸਿੱਟੀ ਮੇਰੀ। ਅੱਛਾ ਜੀ ਲਓ ਮੈਂ ਤੁਹਾਡਾ ਪੱਕਾ ਗਾਹਕ ਹੋ ਗਿਆ ਬੌਸ ਜੀ। ਤੇ ਪੈਸੇ ਅਗਲੀ ਵਾਰੀ ਮੈਂ ਲੈਣੇ ਆ ਨਹੀਂ ਉਹ ਜਦੋਂ ਫਿਰ ਮੈਂ ਆਪਣੇ ਆ ਕੰਨਾਂ ਤੱਕ ਵਾਲ ਮੇਰੇ ਡਿੱਗਣ ਲੱਗ ਪੈਣਗੇ ਨਾ ਉਦੋਂ ਫਿਰ ਤੁਹਾਨੂੰ ਪੈਸੇ ਦੇਣੇ ਕਿਉਂਕਿ ਸਟੈਪ ਕਟਿੰਗ ਕਰ ਦੇਗਾ। ਹੋਰ ਦੱਸੋ ਜ਼ਿੰਦਾਬਾਦ ਆਹ ਹੀ ਕਟਿੰਗ ਕਰਾਉਣੀ ਮੈਂ ਆ ਰਿਹਾ ਸਾਡੇ ਵਿਆਹ ਇੱਕ ਬੜਾ ਜ਼ਰੂਰੀ ਵਾਕਈ ਵਿਆਹ 'ਚ ਕੁੜੀਆਂ ਪੁੱਛਦੀਆਂ ਫਿਰਨਗੀਆਂ ਆਏ ਉਸਤਾਦ ਵਾਕਈ ਹੀਰੋ ਲੱਗ ਰਿਹਾ ਮੈਂ। ਅੱਜ ਹੀ ਅੱਲਾ ਨੇ ਹੱਥ 'ਚ ਹੁਨਰ ਦਿੱਤਾ, ਸਾਡਾ ਕੋਈ ਕਮਾਲ ਨਹੀਂ ਹੈ। ਬੇਸ਼ੱਕ ਸਾਡੇ ਜੀ ਸਾਥਾਂ ਦਾ ਦੁਆ ਦਾ ਬੜੀ ਗੱਲ ਆ ਹੋਣਾ ਚਾਹੀਦਾ ਵਾ। ਦੇਖੋ ਜੀ ਬੰਦਾ ਅਨਪੜ੍ਹ ਹੋਵੇ ਨਾ ਤੇ ਉਹਦੇ ਨਾਲ ਅਗਰ ਕੋਈ ਹੁਨਰ ਹੋਵੇ ਨਾ ਤੇ ਫੇਰ ਵੀ ਇਸ ਜ਼ਮਾਨੇ ਦੇ ਨਾਲ ਬੰਦਾ ਟਕਰਾ ਲੈਂਦਾ ਵਾ ਕਿਉਂਕਿ ਅਨਪੜ੍ਹ ਬੰਦਾ ਦਾ ਇੱਕ ਕਿਸਮ ਦਾ ਅੰਨਾ ਵਾ ਅੰਨਾ ਤੇ ਜੇ ਉਹਦੇ ਕੋਲ ਹੁਨਰ ਵਾ ਤੇ ਉਹ ਪੜ੍ਹਿਆ ਲਿਖਿਆ ਨਾਲੋਂ ਵੀ ਠੀਕ ਵਾ। ਕਿਆ ਕਹਿਣ ਤੁਹਾਡੇ ਨੂੰ ਕਿ ਖਾਲੀ ਸ਼ਕਲ ਦਾ ਉਸਤਾਦ ਗੱਲਾਂ ਕਰ ਰਹੇ। ਅੱਛਾ ਜੀ अस्सलाम वालेकुम ਆਓ ਜੀ अस्सलाम वालेकुम हैं ਕਿਹੜੇ ਯਾਰ ਲਗਾ ਇੱਥੇ ਪੂਰਾ ਪਿੰਡ ਮੈਂ ਛਾਣ ਮਾਰਿਆ ਪੂਰਾ ਪਿੰਡ ਇੱਕ ਇੱਕ ਨੁੱਕਰ ਛਾਣ ਮਾਰੀ ਇੱਕ ਇੱਕ ਗਲੀ ਛਾਣ ਮਾਰੀ ਲੋਕਾਂ ਦਾ ਇੱਕ ਇੱਕ ਗਟਰ ਛਾਣ ਮਾਰਿਆ ਲੇਕਿਨ ਤੂੰ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਉਹ ਮੈਨੂੰ ਸ਼ਫੀ ਨੇ ਦੱਸਿਆ ਵਾ ਉਹ ਹਮਾਮ ਦੇ ਨਾ ਕਟਿੰਗ ਕਰਾਉਣ ਗਿਆ ਵਾ ਫੇਸ਼ੀਅਲ ਕਰਾਉਣ ਗਿਆ। ਕਿੱਥੇ ਦੀ ਤਿਆਰੀ ਆ ਤੇਰੀ ਇਹ ਤਾਂ ਦੱਸੀ ਪਹਿਲੇ। ਓਏ ਸਾਡੇ ਖਾਨਦਾਨ 'ਚ ਇੱਕ ਵਿਆਹ ਆ ਰਿਹਾ ਵਾ ਤੇ ਮੈਂ ਉਹਦੇ ਕੋਲ ਵਾਲ ਕਟਾਉਣ ਲਈ ਆਇਆ ਸੀ ਭਾਈ। ਉਹਨਾਂ ਨੇ ਤੈਨੂੰ ਸੱਦ ਲਿਆ? ਤੂੰ ਇਸ ਗੱਲ ਨੂੰ ਛੱਡ ਤੂੰ ਇਹ ਦੇਖ ਤੇਰਾ ਭਰਾ ਹੀਰੋ ਨਹੀਂ ਲੱਗ ਰਿਹਾ। ਹਾਂਜੀ ਹਾਂਜੀ ਇਹ ਜ਼ੀਰੋ ਲੱਗਣ ਡਿਆ ਵਾ ਹੀਰੋ ਲੱਗਣ ਡਿਆ ਵਾ ਹੀਰੋ ਵਾਲੀ ਸ਼ਕਲ ਤੇਰੀ ਹੈਗੀ ਆ। ਉਹ ਤੇਰੇ ਆਪਣੇ ਤਾਂ ਨਹੀਂ ਹੈਗੇ ਤੂੰ ਅਗਲੇ ਦੇ ਕਾਹਤੋਂ ਖਰਾਬ ਕਰੀ ਜਾਂਦਾ। ਭਾਈ ਇਹ ਮੇਰਾ ਸਟਾਈਲ ਆ। ਇਹ ਕਿਹੜਾ ਸਟਾਈਲ ਆ ਤੇਰਾ ਐਡਾ ਨੰਗਾ ਸਟਾਈਲ ਤੇਰਾ। ਨਹੀਂ ਘਰੋਂ ਇੱਥੇ ਵਿਹਲਾ ਬੈਠਾ ਵਾ ਖੈਰ। ਓ ਯਾਰ ਵੈਸੇ ਹੀ ਭਾਈ ਕੋ ਨਾ ਮੈਂ ਵਾਲ ਵੱਡੇ ਕਰਾਉਣ ਲੱਗਾ ਵਾਂ ਮੈਂ ਕਿਹਾ ਕੋਈ ਨੁਕਸਾ ਲੈ ਲਈਏ ਸਟੈਪ ਕਟਿੰਗ ਕਰਾ ਕੇ ਨਾ ਮੈਂ ਤੇ ਆਪ ਦੱਸਣਾ ਆਪਣੇ ਖਾਨਦਾਨ 'ਚ ਕਰਾਚੀ ਸ਼ਾਦੀ ਹੈਗੀ ਉੱਥੇ ਜਾ ਰਿਹਾ ਮੈਂ। ਕਰਾਚੀ? ਵਾਕਈ ਤੂੰ ਜਾ ਰਿਹਾ? ਆਹੋ ਮੈਂ ਨਹੀਂ ਜਾ ਸਕਦਾ ਮੈਂ ਐਸੇ ਚਿਹਰੇ 'ਚ
ਤੇ ਵੀ ਨਾਲ ਹੀ ਜਾਣਾ ਵਾ। ਪਿੰਡ ਦੀ ਤੇ ਕੋ ਹਰ ਖਬਰ ਹੁੰਦੀ ਆ, ਹਾਂ ਚੰਗੀ ਮਾੜੀ ਹਰ ਖਬਰ ਆ ਤੇਰੇ ਕੋਲ ਹੈ। ਮੈਂ ਜਿਹਦੀਆਂ ਦੇਖੋ ਚੁਗਲੀਆਂ ਤੂੰ ਕਰਦਾ, ਮੈਂ ਦਾਈ ਆ ਪਿੰਡ 'ਚ, ਮੈਨੂੰ ਕੀ ਪਤਾ ਪਿੰਡ 'ਚ ਕੀ ਹੋਣ। ਬਹਿੰਦਾ ਉੱਠਦਾ ਨਹੀਂ ਸਾਰੇ ਕੋਲ ਤੂੰ। ਉਹ ਮੈਂ ਘੱਟ ਹੀ ਬਹਿੰਦਾ ਉੱਠਦਾ ਵਾਂ, ਆਪਾਂ ਹੁਣ ਆਪਣੇ ਕੰਮ ਨੂੰ ਤਰਜੀਹ ਦੇਈਦੀ ਆ। ਹੁਣ ਚੁਗਲੀਆਂ ਤੂੰ ਥੋੜੀਆਂ ਕਰਦਾ ਇੱਕ ਦੂਏ ਦੀਆਂ, ਉਹ ਬਕਵਾਸ ਕਾਤੋਂ ਕਰੀ ਜਾਂਦਾ, ਕਿਹੜੀ ਚੁਗਲੀ ਕਰ ਲਈ ਮੈਂ? ਤੂੰ ਘੱਟ ਵੀ ਕਿੱਥੋਂ ਕਰਦਾ ਵਾ। ਓਏ ਗੱਲ ਸੁਣ ਮੇਰੀ, ਕੈਸਾ ਤੇਰਾ ਛੋਟਾ ਜਿਹਾ ਬੁਰਸ਼ ਲੱਗਣ ਡਿਆ ਮੈਨੂੰ। ਗੱਲ ਦੱਸ ਕੀ ਗੱਲ ਆ ਉਹ ਯਾਰ ਗੱਲ ਕੀ ਹੋਣੀ ਆ ਯਾਰ? ਤਕਲੀਫ ਦੱਸ ਤਕਲੀਫ। ਉਹ ਨਾ ਮੈਨੂੰ ਬਬਲੂ ਪਹਿਲੇ ਟੱਕਰ ਗਿਆ, ਉਹਨੂੰ ਮੈਂ ਦੱਸਿਆ। ਬਬਲੂ ਉਹ ਕਿੱਥੇ ਟੱਕਰਿਆ ਤੈਨੂੰ? ਬਚਪਨ ਦਾ ਯਾਰ ਸੀਗਾ ਨਾ ਆਪਣਾ, ਕਿੱਥੇ ਉਹ ਹੁਣ ਹੋਰ ਫੀਲਡ 'ਚ ਚਲਾ ਗਿਆ ਯਾਰ। ਅੱਛਾ ਆਪਾਂ ਪਿੰਡ 'ਚ ਵਿਹਲੇ, ਤੂੰ ਕਿਹੜਾ ਕੰਮ ਕਰਦਾ ਵਾ? ਅਗਲੀ ਗੱਲ ਕਰ, ਐਡਾ ਕੰਮ ਆ ਤੂੰ। ਉਹ ਆਪਣਾ ਯਾਰ ਨੀਗਾ ਬਚਪਨ ਦਾ, ਉਹ ਜਿਹੜਾ ਖਾ ਖਾ ਕੇ ਫਿੱਟਿਆ ਪਿਆ ਮੋਟਾ। ਕੀ ਹੋਇਆ ਉਹਨੂੰ? ਉਹ ਪੱਲਿਓਂ ਕਿਹੜਾ ਖਾਂਦਾ? ਹੋਇਆ ਕੀ ਉਹਨੂੰ? ਉਹਨੂੰ ਕੁੱਤੇ ਨੇ ਵੱਢ ਲਿਆ ਵਾ ਪਿੰਨੀ ਤੋਂ। ਓਏ ਤੂੰ ਉਹਦੇ ਨਾਲ ਵੱਢ ਵੁੱਢ ਕੇ ਉਹਨੂੰ ਐਨੂੰ ਆ ਗਿਆ, ਮੈਨੂੰ ਦੱਸਣਾਗਾ? ਉਹ ਮੈਂ ਨੀ ਵੱਢਿਆ, ਕੁੱਤੇ ਨੇ ਵੱਢਿਆ ਵਾ। ਅੱਛਾ ਤੇ ਕੁੱਤਾ ਜਾਨ ਛਡਾਉਣ ਡਿਆ ਵਾ, ਉਹਦੀ ਪਿੰਨੀ 'ਚ ਉਹਦੇ ਦੰਦ ਅੜੇ ਪਏ ਆ। ਘਰ ਕਿ ਡੇਰੇ ਤੇ? ਉਹ ਡੇਰੇ ਤੇ। ਵੀ ਉਹਦੀ ਤਾਂ ਬੁੱਢੀ ਵੀ ਨਹੀਂ ਘਰ ਉਹ ਹੈਗੀ। ਮੈਨੂੰ ਤਾਂ ਨਜੀਰ ਨੇ ਦੱਸਿਆ ਸੀਗਾ ਉਹਨੂੰ ਕੁੱਤਾ ਪੈ ਗਿਆ ਵਾ। ਮੈਂ ਕਿਹਾ ਪਹਿਲੇ ਮੈਂ ਆਪਣੇ ਯਾਰਾਂ ਨੂੰ ਦੱਸਾਂ। ਵੇ ਇਦਾਂ ਦੀ ਖਬਰ ਦੱਸੀ ਦੀ ਨਹੀਂ, ਜਾ ਕੇ ਪਤਾ ਲਈਦਾ ਹੁੰਦਾ ਲਾਂਤੀਆ। ਮੈਂ ਤਾਂ ਤੈਨੂੰ ਲੱਭਦਾ ਆਇਆ ਤੇ ਮੈਂ ਕਿਹਾ ਚੱਲ, ਮੈਂ ਤਾਂ ਉਹਨੂੰ ਵੀ ਦੱਸ ਛੱਡਿਆ। ਮੈਂ ਕਿਹਾ ਚੱਲ ਇੰਬਲੀ ਨੂੰ ਵੀ ਕਹੂੰਗਾ ਚੱਲ ਵੇ ਤੂੰ ਪਹੁੰਚ। ਨਾਲੇ ਹਜੇ ਹੈ ਨਾ ਉਹ ਘਰ ਨਹੀਂ ਹੈਗਾ, ਹਾਂ ਉਹਨੂੰ ਡਾਕਟਰ ਕੋਲ ਲੈ ਕੇ ਗਏ ਆ, ਟੰਗੇ ਟੁੰਗੇ ਲਵਾਉਣੇ ਆ ਕਹਿੰਦੇ, ਤੇ ਘੰਟੇ ਕੇ ਬਾਅਦ ਕਹਿੰਦੇ ਆ ਜਾਣਾ ਉਹਨੇ ਵਾਪਸ। ਨਹੀਂ ਬਾਬਾ ਫਿਰ ਮੈਨੂੰ ਜਾਣਾ ਚਾਹੀਦਾ, ਪਰ ਇੱਕ ਗੱਲ ਮੇਰੀ ਸੁਣ ਲਾ, ਇੰਗਲੀ ਦੋਸਤਾਂ ਦਾ ਦੋਸਤ ਵਾ, ਯਾਰਾਂ ਦਾ ਯਾਰ ਆ। ਤੁਹਾਡੇ 'ਚ ਰਿਵਾਜ ਹੋਣਾ ਵਾ ਭੁੱਖਣ ਭਾਣੇ ਜਾ ਕੇ ਅਗਲੇ ਦਾ ਪਤਾ ਲੈ ਲਿਆ, ਨਾਲੇ ਚਾਹ ਪੀ ਲਈ, ਨਾਲੇ ਐਵੇਂ ਅਗਲੇ ਦਾ ਫਰੂਟ ਖਾ ਲਿਆ। ਆ ਦੇਖੀ ਮੇਰੀਆਂ ਜਾਣੀਆਂ। ਕੀ ਕਰਨਾ ਤੂੰ ਜਾ? ਮੈਂ ਜਾਣਾ ਹੀ ਆ। ਕੀ ਕਰ ਲਊਂਗਾ ਤੂੰ ਜਾ? ਮੈਂ ਉਹਨੂੰ ਰੁਪਈਆ 500 ਦਊਂਗਾ, ਨਾਲ ਉਹਨੂੰ ਕੋਈ ਮਠਿਆਈ ਦਾ ਡੱਬਾ ਦਊਂਗਾ ਕਿ ਤੁਹਾਡੇ ਘਰ ਪਹਿਲੀ ਵਾਰੀ ਕਿਸੇ ਨੇ ਕੁੱਤੇ ਨੂੰ ਵੱਢਿਆ। ਮੈਂ ਖਾਲੀ ਹੱਥ ਨਹੀਂ ਜਾਣਾ ਹੈਗਾ। ਮੈਂ ਚੱਲ ਉਹ ਨਾਲੇ ਇੰਬਲੀ ਯਾਰ ਇੱਧਰ ਤਾਂ ਆ ਨਾ ਬੱਲੇ। ਚੱਲਾਂ ਵਾ ਤੂੰ? ਮੈਂ ਚੱਲਾਂ ਯਾਰ ਬਸ। ਇੱਧਰ ਆ ਤੂੰ। ਨਹੀਂ ਇੱਥੇ ਦੱਸ ਦੇ। ਉਹ ਨਹੀਂ ਯਾਰ ਤੂੰ ਇੱਥੇ ਬੈਠ ਯਾਰ। ਓਏ ਯਾਰ ਮੈਂ ਤੂੰ ਆ ਗਿਆ। ਯਾਰ ਆਪਣਾ ਬੜਾ ਪੱਕਾ ਯਾਰ ਆ ਯਾਰ। ਅੱਛਾ ਬਚਪਨ ਇੱਕ ਗੁਜ਼ਰਿਆ ਯਾਰ, ਮੈਨੂੰ ਤਾਂ ਦੁੱਖ ਬਹੁਤ ਹੋਇਆ ਵਾ ਯਾਰ। ਯਾਰ ਦੁੱਖ ਵਾਲੀ ਗੱਲ ਉਹ ਯਾਰ ਜਿਹੜਾ ਕੁੱਤਾ ਉਹਨੂੰ ਪੈਣਾ ਸੀਗਾ ਨਾ, ਉਹ ਮੈਂ ਕਹਿੰਦਾ ਕਿਤੇ ਤੈਨੂੰ ਪੈ ਜਾਂਦਾ ਨਾ। ਤਕਲੀਫ ਆ ਤੈਨੂੰ ਹੈ? ਇਹ ਜਾਨ ਤਾਂ ਛੁੱਟਦੀ ਇੱਥੋਂ ਤੇਰੇ ਤੋਂ ਵੀ ਸਾਡੇ ਕੋਲ। ਮੈਨੂੰ ਕਾਹਤੋਂ ਪੈ ਜਾਂਦਾ? ਮੈਂ ਕੀ ਕਿਹਾ ਉਹਨੂੰ? ਉਹ ਇੱਧਰ ਤਾਂ ਹੋ, ਸਾਹਮਣੇ ਤਾਂ ਆ, ਇੱਧਰ ਆ ਜਾ, ਕੂਲਰ ਆ ਜਾ, ਇੱਥੇ ਆਣ ਕੇ ਦੱਸ ਸਾਰੀ ਗੱਲ ਜਿਹੜੀ ਕਰਨੀ ਹੈ। ਇੱਥੇ ਆ ਮਰ। ਤੈਨੂੰ ਦੱਸਿਆ ਤਾਂ ਹੈਗਾ, ਹੋਰ ਮੈਂ ਤੈਨੂੰ ਕਹਿੰਦੇ ਦੱਸਿਆ ਹੈ? ਤੈਨੂੰ ਕਹਿੰਦੇ ਦੱਸਾਂ? ਦੱਸਤਾ ਦਿੱਤਾ ਵਾ, ਆ ਗਿਆ ਫਿਸਲ ਕਰਾਉਣ ਤਾਂ। ਜਾ ਚਲੇ ਜਾ ਇੱਥੋਂ, ਨਿਕਲ ਜਾ ਬਾਹਰ। ਸਾਰੇ ਵਾਲ ਢਾਤੇ ਜਾਂ ਨਸ਼ਾ ਜੇ ਆ। ਅੱਗੇ ਪਤਾ ਤੂੰ ਸਨੀ ਦੇਵਰ ਲੱਗਣ ਡਿਆ। ਉਹ ਤੂੰ ਦੇਖੀ ਤਾਂ ਸਹੀ। ਉਹ ਚਲੇ ਜਾ ਇੱਥੋਂ, ਲਾਂਤੀ ਆ ਬਗੈਰਤ ਆਦਮੀ। ਮੋਟੇ ਨੂੰ ਕੁੱਤੇ ਨੇ ਵੱਢ ਲਿਆ ਯਾਰ। ਫੇਰ ਵੀ ਭਾਵੇਂ ਜਿੱਦਾਂ ਦਾ ਮਰਜ਼ੀ ਆ, ਯਾਰ ਤਾਂ ਹੈ ਨਾ। ਮੈਂ ਇੱਕ ਵਾਰੀ ਪਤਾ ਤਾਂ ਕਰਕੇ ਆਉਣਾ ਉਹਦਾ। ਹਾਏ ਮੈਂ ਮਰ ਗਈ, ਜਵਾਨੀ ਜਵਾਨੀ ਹੁੰਦੀ ਆ। ਹਾਏ ਹਾਏ ਹਾਏ, ਹੁਣ ਤੇ ਸਾਡੇ ਬੁੱਲ ਵੀ ਆਟਾ ਗੁੰਨਣ ਵਾਲੀ ਕਨਾਲੀ ਵਰਗੇ ਹੋ ਗਏ ਆ। ਕਿਤੇ ਜਵਾਨੀ ਦੇ ਵਿੱਚ ਮੈਂ ਇੰਜ ਕਰਕੇ ਕਿਤੇ ਮੁਜਰਾ ਕਰਨਾ, ਕਿਤੇ ਕਾਪੀਆਂ ਤਮਾਸ਼ਬੀਨਾਂ ਨੇ ਸੁੱਟਣੀਆਂ। ਪੁੱਛੀਦਾ ਹਾਏ ਨਹੀਂ ਵੇ ਕੌਣ ਆ? ਇਹ ਚੀਦਾ ਸਲਮਾ। ਵੇ ਨੰਗਾ ਕੌਣ? ਉਹ ਮੈਂ ਮਾਮਲੀ। ਤੇ ਆ ਜਾ, ਅੰਤਰ ਜਾਣਿਆ ਗੁੰਡਾ ਲੱਗਾ ਹੋਵੇ ਤੂੰ ਤੇ ਕੰਨ ਟੱਪ ਕੇ ਵੀ ਆ ਜਾਣਾ। ਕਿੱਥੇ ਦੀਆਂ ਤਿਆਰੀਆਂ ਵਾ? ਹੈਂ? ਕਿੱਥੇ ਦੀਆਂ ਤਿਆਰੀਆਂ? ਹਾਏ ਤਿਆਰੀਆਂ ਤੇ ਜਵਾਨੀ 'ਚ ਹੁੰਦੀਆਂ, ਹੁਣ ਕਾਹਦੀਆਂ ਤਿਆਰੀਆਂ? ਹੁਣ ਵੈਸੇ ਵੀ ਅੱਖਾਂ ਤੇ ਝੁਰੜੀਆਂ ਪੈਣ ਲੱਗ ਪਈਆਂ, ਹੁਣ ਕਾਹਦੀਆਂ ਤਿਆਰੀਆਂ? ਵੇ ਝੁਰਲੀਆਂ 'ਚ ਨੋਟ ਫਸਾਉਣੇ, ਤੈਨੂੰ ਪਤਾ ਨਹੀਂ ਮੇਰੀ ਅੱਖ ਦਾ? ਬਸ ਕਰ। ਹਾਂ ਆ ਸੁਣ ਵੇ ਬਲੌਰੀ ਨੈਣਾ ਵਾਲਿਆ, ਮੇਤੇ ਬਣਿਆ ਸੀ ਪਹਿਲੋ ਗਾਣਾ। ਇਹ ਤੇਰੇ ਤੇ ਬਣਿਆ ਜ਼ਰੂਰ ਸੀ, ਪਰ ਤੇਰੇ ਕੋ ਕਿਹਾ ਨਹੀਂ ਗਿਆ ਹੈਗਾ। ਹਾਏ ਹਾਏ ਮੈਂ ਨਹੀਂ ਕਿਹਾ, ਮੈਡਮ ਨੂਰਜਹਾਨ ਨੇ ਕਿਹਾ। ਮੈਂ ਤੇ ਨੱਚਦੀ ਸੀ ਉਹਦੇ ਉਮਰ ਤੇ। ਦੇ ਨਾਲ ਨਾਲ ਤੇਰੇ ਨੈਣ ਨਕਸ਼ ਢਲਣ ਡਿਆ, ਤੂੰ ਮੰਨਣ ਕਿਉਂ ਨਹੀਂ ਡਈ? ਤੂੰ ਬੜਾ ਮੇਰੀਆਂ ਅੱਖਾਂ 'ਚ ਪੈਣ ਡਿਆ, ਮੈਂ ਥੱਪੜ ਮਾਰ ਦੇਣਾ ਸੀ ਤੈਨੂੰ ਤੇ, ਪਰ ਨੀਲ ਵੀ ਨਹੀਂ ਪੈਂਦਾ ਕੰਜਰ ਨੂੰ। ਥੱਪੜ ਬਹੁਤ ਮਾਰਦੇ ਆ ਤੂੰ, ਜੈਕੀ ਚੰਦ ਸ਼ਗਿਰਦ ਵਾ। ਬਦਤਮੀਜ਼ੀ ਨਾ ਕਰ ਮੇਰੇ ਨਾਲ। ਕਿੱਥੇ ਚੱਲੀ, ਕਿੱਥੇ ਇੰਨਾ ਸੁਰਖੀ ਪਾਊਡਰ ਲਾ ਕੇ? ਹਾਏ ਪਿੰਡ ਮੈਂ 'ਚ ਹਰ ਵਿਆਹ ਟਾਈਮ ਵੀ ਕੋਈ ਨਹੀਂ, ਫੌਤਗੀ ਹੋਈ ਆ ਪਿੰਡ 'ਚ। ਮੈਂ ਤੇ ਹਰ ਟਾਈਮ ਇਦਾਂ ਹੀ ਕਰੀਨਾ ਕਪੂਰ ਬਣ ਕੇ ਰਹਿਨੀ ਆ। ਉਹ ਤੂੰ ਕਰੀਨਾ ਕਪੂਰ ਨਹੀਂ, ਤੂੰ ਬੁਰਾ ਕਪੂਰ ਵਾ। ਹੈ ਕਰੀਨਾ ਕਪੂਰ ਹੋਰ ਤਰ੍ਹਾਂ ਦੀ ਹੁੰਦੀ ਆ। ਤੈਨੂੰ ਦੁੱਖ ਦੀ ਗੱਲ ਦੱਸਾਂ? ਤੂੰ ਸੁਣ ਲੈ ਕਿ ਦੁੱਖ ਦੀ ਗੱਲ ਸੁਣਨ ਦਾ ਹੌਸਲਾ ਹੈਗਾ ਕਿ ਨਹੀਂ? ਵੇ ਦੱਸ ਕੀ ਹੋਇਆ? ਤੈਨੂੰ ਮੈਂ ਦੁੱਖ ਦੀ ਗੱਲ ਦੱਸਣੀ ਆ, ਤੇਰੇ ਪੈਰਾਂ ਥੱਲੇ ਘੁੰਗਰੂ ਨਿਕਲ ਜਾਣੇ ਆ। ਹਾਏ ਮੈਂ ਮਰ ਗਈ, ਮੈਂ ਘੁੰਗਰੂਆਂ ਦਾ ਐਡਾ ਮੈਂ ਕਰਦਾ ਨਾ, ਘੁੰਗਰੂਆਂ ਨੂੰ ਬੁਰਾ ਨਹੀਂ ਕਹਿਣਾ ਹੈਗਾ। ਮੇਰਾ ਦਿਲ ਤਾਂ ਕਰਦਾ ਤੈਨੂੰ ਪਰੇਸ਼ਾਨੀ ਦੀ ਗੱਲ ਦੱਸਾਂ, ਪਰ ਨਾ ਹੀ ਦੱਸਾਂ ਤੇ ਬਿਹਤਰ ਵਾ। ਦੱਸ ਨਾ ਵੇ, ਆ ਚੱਜ ਦੀਆਂ ਗੱਲਾਂ ਵਾਲਾ ਮੂੰਹ ਹੀ ਨਹੀਂਗਾ, ਤੂੰ ਸਿਰਫ ਪਰੇਸ਼ਾਨੀ ਵਾਲੀਆਂ ਹੀ ਗੱਲਾਂ ਦੱਸਿਆ ਕਰ। ਹਾਂ ਵੀ ਨਹੀਂ ਮੂੰਹ ਹੈਗਾ ਖੁਸ਼ੀ ਵਾਲਾ।
ਇਹ ਉਹ ਮੂੰਹ ਹੈਗਾ ਵਾ ਕਿ ਬੱਚੇ ਨੂੰ ਖਸਰਾ ਹੋ ਗਿਆ, ਆ ਪੋਲੀਓ ਦੇ ਟੀਕੇ ਲੱਗਣੇ ਆ, ਕੋਈ ਕਤਰੇ ਪਿਆਉਣ ਆਇਆ ਵਾ, ਕਿਸੇ ਨੂੰ ਫਾਲਜ ਹੋ ਗਿਆ ਵਾ, ਕਿਸੇ ਦਾ ਨਿਆਣਾ 2 ਹੱਥਾਂ ਤੋਂ ਰਹਿ ਗਿਆ। ਇਹ ਉਸ ਫੰਕਸ਼ਨਾਂ ਤੇ ਜਾਣ ਵਾਲਾ ਮੂੰਹ ਆ। ਹਾਏ ਵੇ ਫੰਕਸ਼ਨ ਨਹੀਂ ਹੁੰਦੇ, ਕੰਮ ਹੁੰਦੇ ਆ, ਅੰਤਰ ਜਾਣਾ ਨਾ ਹੋਵੇ ਤਾਂ। ਆਇਆ ਕਿੱਧਰ ਆ ਤੂੰ ਹੈ? ਆਉਣਾ ਕਿੱਧਰ ਵਾ, ਕੋਈ ਇੱਕ ਮੁਸੀਬਤ ਹੋਵੇ ਤੇ ਤੈਨੂੰ ਦੱਸਾਂ, ਪੂਰਾ ਪਿੰਡ ਮੁਸੀਬਤਾਂ ਨਾਲ ਭਰਿਆ ਪਿਆ ਵਾ। ਬੇ ਹਿੱਲੀ ਜਾਂਦਾ, ਸ਼ਲਵਾਰ ਲੱਗਦੀ ਤੈਨੂੰ, ਟੇਕੇ ਕਿਉਂ ਨਹੀਂ ਬਹਿੰਦਾ ਤੂੰ ਹੈ? ਜਦੋਂ ਕਿਸੇ ਨੂੰ ਪਰੇਸ਼ਾਨੀ ਹੋਵੇ ਨਾ ਫਿਰ ਇਦਾਂ ਹੀ ਹਿਲ ਹੁੰਦਾ। ਤੈਨੂੰ ਤਾਂ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਤੂੰ ਕਦੀ ਕਿਸੇ ਨੂੰ ਰੋਟੀ ਖਾ ਲਈ ਜਾਂ ਕਿਸੇ ਰਾਤ ਗੁਜ਼ਾਰ ਲਈ ਜਾਂ ਕਿਸੇ ਦੇ ਘਰ ਚਲਾ ਗਿਆ, ਤੈਨੂੰ ਕੀ ਪਤਾ ਵੇ ਸਾਡਾ ਲਿਖਿਆ ਹੀ ਏਦਾਂ, ਕੀ ਕਰੀਏ ਹੁਣ ਮੈਨੂੰ ਦੱਸ ਗੱਲ ਕੀ ਆ, ਜਲਦੀ ਕਰ ਜਾ। ਉਹ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਆ। ਕੀ? ਪਰ ਸ਼ਰਤ ਇਹ ਹੈਗੀ ਕਿ ਤੂੰ ਗੁੱਸਾ ਨਹੀਂ ਕਰੇਂਗਾ। ਵੇ ਦੱਸ ਵੇ, ਅਸੀਂ ਕਦੀ ਗੁੱਸਾ ਨਹੀਂ ਕੀਤਾ। ਜੇ ਅਸੀਂ ਗੁੱਸਾ ਕਰਾਂਗੇ ਅਸੀਂ ਤਾਂ ਭੁੱਖੀਆਂ ਮਰ ਜਾਵਾਂਗੀਆਂ। ਹੁਣ ਦੇਖ, ਆਪਣਾ ਸਾਰਿਆਂ ਦਾ ਬਚਪਨ, ਸਾਰੀ ਜ਼ਿੰਦਗੀ ਇਕੱਠੀਆਂ ਗੁਜ਼ਰਿਆ ਵਾ। ਠੀਕ ਆ, ਤੂੰ ਹਾਂ ਇੱਧਰ ਨੂੰ ਤੁਰ ਪਿਆ, ਅਸੀਂ ਉੱਧਰ ਨੂੰ ਤੁਰ ਪਏ। ਅੱਜ ਤੂੰ ਹਾਂ ਸਿਰ ਤੇ ਨਾ ਲਾਉਣ ਦੀ ਚੁੰਨੀ ਲਈ ਨਾ, ਲਾਉਣ ਦੀ ਚੁੰਨੀ ਦੇ ਵਿੱਚ ਤੂੰ ਆਪਣੀ ਅੰਮੀ ਵਰਗੇ ਲੱਗਣ ਡਿਆ ਸੀ। ਬਿਲਾਕ ਲਾਉਣ ਤੇਰੇ ਤੇ ਬੰਦਾ ਪਿਓ ਤੇ ਜਾਂਦਾ ਜਾਂ ਮਾਂ ਤੇ ਜਾਂਦਾ। ਆ ਵੇ ਤੂੰ ਵੀ ਤੇ ਬੰਬੀ ਤੇ ਚਲਾ ਹੀ ਗਿਆ, ਕਿੱਡਾ ਕਾਲਾ ਤੂੰ ਹੈ। ਵੇ ਕਦੀ ਸੁਰਮਾ ਵੀ ਪਾਇਆ ਕਿ ਸੁਰਮਾ ਮਲਦਾ ਤੂੰ ਆਪਣੇ ਤੇ? ਹੁਣ ਤਰ ਜਾਣਾ ਨਾ ਹੋਵੇ ਤਾਂ ਗੱਲ ਦੱਸ ਕਿਹੜੀ ਸੀ, ਜਲਦੀ ਦੱਸ। ਚਾਹ ਪੀਣੀ ਆ? ਬਣਾ ਲਾ 2 ਕੱਪ, ਨਾਲ ਬਿਸਕੁਟ ਮੰਗਾ ਲਾ। ਵੇ ਤੂੰ ਲੈ ਕੇ ਆਉਣੀ ਸੀ, ਮੇਰਾ ਵੀ ਦਿਲ ਕਰਨ ਦਿਆ। ਇਹ ਉਸ ਲੈਵਲ ਦਾ ਨਹੀਂ ਤੂੰ ਹੈਗਾ ਕਿ ਤੇਲੀ ਚਾਵਾਂ ਵੀ ਲਿਆਈਏ, ਨਾਲ ਬਿਸਕੁਟ ਵੀ ਲਿਆਈਏ। ਹਾਏ ਵੇ, ਮੈਂ ਹੁਣ ਚਾਹ ਜੋਗਾ ਵੀ ਨਹੀਂ ਰਿਹਾ। ਕੀ ਹੋਇਆ ਤੁਹਾਨੂੰ ਹੈ? ਸਿਰਫ ਚਾਹ ਜੋਗਾ ਵਾ ਬਸ। ਮੈਂ ਜਿੱਥੇ ਜਾਂਦਾ ਸੀ ਦੁੱਧ ਸੋਡੇ ਦੀਆਂ ਬਾਲਟੀਆਂ ਚੱਲ ਪੈਂਦੀਆਂ ਸੀ, ਲੋਕੀ ਤੇ ਮੇਰੇ ਰਾਹਾਂ 'ਚ ਦੁੱਧ ਸੋਡਾ ਛਿੜਕਦੇ ਸੀ। ਤੇ ਬਾਲਟੀ ਖਾਲੀ ਲੱਕ 'ਚ ਮਾਰਦੇ ਸੀ ਤੇਰੇ। ਮੈਂ ਕੀ ਬਕਵਾਸ ਕਰੀ ਜਾਂਦਾ, ਕੀ ਆ? ਪਿੰਡ 'ਚ ਬੜੀ ਪਰੇਸ਼ਾਨੀ ਬਣ ਗਈ ਆ। ਕਿਉਂ, ਕੋਈ ਕੰਮ ਤੇ ਜਾਣ ਲੱਗ ਪਿਆ? ਅਸੀਂ ਜੋ ਹੈਗਾ ਵਿਹਲੇ ਫਿਰਨ ਨੂੰ, ਕਿਹੜੀ ਲੋੜ ਪਈ ਕੰਮ ਦੀ। ਮੋਟਾ ਨਹੀਂ ਆਪਣਾ, ਉਹ ਬਸ਼ੀਰ ਦਾ ਮੁੰਡਾ ਆ। ਆਹੋ, ਉਹਨੂੰ ਕੁੱਤੇ ਨੇ ਵੱਢ ਲਿਆ। ਵੇ ਕੁੱਤਾ ਵੱਢਣ ਨਹੀਂ ਹੁੰਦਾ, ਉਹਨੇ ਚੱਕ ਮਾਰਨਾ ਹੁੰਦਾ। ਹੋਰ ਕਿਹੜਾ ਕੁੱਤਾ ਜੱਫੀ ਪਾਉਂਦਾ ਬੰਦੇ ਨੂੰ? ਉਹ ਕਿੱਦਾਂ ਦੀ ਗੱਲ ਕਰਨ ਡਿਆ ਤੂੰ? ਉਹ ਮੇਰਾ ਯਾਰ ਆ ਯਾਰ। ਉਹ ਲੈ, ਇਹ ਕਿਹੜੀ ਗੱਲ ਹੈ? ਜੇ ਤੇਰਾ ਯਾਰ ਆ ਤੇ ਉਹ ਮੇਰਾ ਵੀ ਯਾਰ ਆ। ਹਾਏ ਮੈਂ ਮਰ ਗਈ ਆ, ਮੇਰੇ ਮੂੰਹ ਚੋਂ ਕੀ ਨਿਕਲ ਗਿਆ? ਜੋ ਨਿਕਲਿਆ ਸੱਚ ਹੀ ਨਿਕਲਿਆ ਹੋਊਗਾ। ਜੇ ਤੇਰਾ ਯਾਰ ਆ ਤਾਂ ਸਾਡੇ ਕੋਲ ਪਤਾ ਲੈਣ ਚੱਲ। ਮੈਂ ਬਾਹਰ ਗੱਡੀ ਲੈ ਕੇ ਆਇਆ, ਮੈਂ ਚੱਲਾਂ ਪਤਾ ਕਰਨ ਉਹਦਾ। ਮੈਂ ਨਹੀਂ ਤੇਰੇ ਪਿੱਛੇ ਬਹਿਣਾ। ਇੱਕ ਵਾਰੀ ਮੈਂ ਫੰਕਸ਼ਨ ਤੇ ਗਈ, ਤੂੰ ਤਾਂ ਮੋਟਰਸਾਈਕਲ ਏਦਾਂ ਚਲਾਉਂਦਾ ਜਿੱਦਾਂ ਪੀਜ਼ਾ ਲੈ ਕੇ ਜਾਂਦੇ ਆ। ਐਡੀ ਸਪੀਡ ਕਾਦੀ ਹੈ? ਤੇ ਜੇ ਤੂੰ ਉੱਥੇ ਆਖਰੀ ਗਾਣੇ ਤੇ ਪਹੁੰਚਦੀ ਤੈਨੂੰ ਹੁਣਾ ਵੀ ਕੱਖ ਨਹੀਂ ਸੀ। ਮੈਂ ਤੈਨੂੰ ਪਹਿਲੋਂ ਪਹੁੰਚਾਤਾ, ਪੂਰੀ ਮਹਿੰਦੀ ਅੱਗੇ ਨੱਚੀ ਤੂੰ। ਅੱਲਾ ਮਾਫੀ ਦੇਵੇ, ਉਹ ਤੋਂ ਬੰਗੇ ਪਿੰਡ ਦੀਆਂ ਸੜਕਾਂ ਏਦਾਂ ਦੀਆਂ, ਮੈਂ ਉੱਬੜ ਕੇ 3 ਕਿਲੋ ਦੀ ਸੀ ਤੇ ਪਾਈਆ ਦੀ ਰਹਿ ਗਈ ਸੀ, ਸੁੱਕ ਕੇ ਪਿੱਛੇ। ਸਾਂਭਿਆ ਵੀ ਤੈਨੂੰ ਇਸੇ ਪਿੰਡ ਨੇ ਜਾਂ ਦੂਸਰੇ ਪਿੰਡ 'ਚ ਨਾ, ਤੈਨੂੰ ਲੀਰੋ ਲੀਰ ਕਰ ਦੇਣਾ ਸੀ ਅਗਲਿਆਂ ਨੇ। ਹੈਂ? ਹਾਂ, ਜਾਣਾ ਹੁਣ ਮੇਰੇ ਨਾਲ ਕਿ ਨਹੀਂ? ਵੇ ਮੈਂ ਉੱਥੇ ਹੀ ਚੱਲੀ ਸਾਂ, ਕਿਉਂਕਿ ਤੇਰੇ ਤੋਂ ਪਹਿਲਾਂ ਮੈਨੂੰ ਡਾਊਨ ਦੱਸ ਗਿਆ ਸੀਗਾ। ਤੂੰ ਜਾ, ਮੈਂ ਤੇਰੇ ਮਗਰ ਆਉਣੀ ਆ। ਵੇ ਜਾ, ਚਲਾ ਜਾ। ਕਿੱਦਾਂ ਵੇਖਣੇ ਆ ਭੁੱਖਿਆਂ ਤਰ੍ਹਾਂ ਮੈਨੂੰ? ਜਾਵੇ ਜਾ, ਮੇਰੇ ਤੇ ਘੱਟਾ ਵੀ ਪਿਆ ਹੋਵੇ, ਮੈਂ ਤਾਂ ਵੀ ਤੇਨਾਂ ਸੋਹਣੀ ਆ। ਨਾਲੇ ਮੈਂ ਤਿਆਰ ਹੀ ਉਹਦੇ ਵਾਸਤੇ ਹੋਈ ਆ, ਮੈਂ ਉਧਰ ਹੀ ਚੱਲੀ ਸੀਗੀ। ਕੋਈ ਸ਼ਰਮ ਤਾਂ ਨਹੀਂ ਆਉਂਦੀ ਹੋਣੀ ਤੈਨੂੰ? ਕੋਈ ਗੈਰ ਤੇ ਪੱਲੇ ਹੈ ਤੇਰੇ ਕਿ ਨਹੀਂ? ਤਿਆਰ ਹੋ ਕੇ ਤੇਰੇ ਵਰਗੇ ਕਿਤੇ ਸਾਲਗਿਰਾ ਤੇ ਜਾਂਦੇ ਆ, ਕਿਤੇ ਮਹਿੰਦੀ ਤੇ ਜਾਂਦੇ ਆ, ਕਿਸੇ ਹਕੀਕੇ ਤੇ ਜਾਂਦੇ ਆ। ਤੂੰ ਇੱਕ ਬਿਮਾਰ ਬੰਦੇ ਦਾ ਪਤਾ ਤਿਆਰ ਹੋ ਕੇ ਲੈਣਾ ਤੂੰ? ਮੈਂ ਤਿਆਰ ਹੀ ਤਾਂ ਹੋਈ ਆ। ਆਖਿਰ ਮੋਟਾ ਵੀ ਮੇਰੀ ਜਵਾਨੀ ਦੀ ਮੁਹੱਬਤ ਆ, ਤੈਨੂੰ ਪਤਾ ਹੀ ਆ। ਇਮਲੀ ਨੇ ਮੈਨੂੰ ਜਵਾਨੀ 'ਚ ਘੜੀ ਦਿੱਤੀ ਸੀ। ਔਂਤਰ ਜਾਣਾ ਮੇਰੇ ਤੋਂ ਜ਼ਿਆਦਾ ਆਪਣੀ ਘੜੀ ਨੂੰ ਵੇਖਦਾ ਸੀ। ਪਤਾ ਨਹੀਂ ਦੇ ਕੇ ਪਛਤਾਉਣ ਦਿਆ ਸੀ। ਬਹੁਤ ਅੱਛੇ ਨਾ, ਉੱਤੇ ਕੁਛ ਖੈਰ ਦੀ ਘੜੀ ਆ ਨਾ ਤੇਰੇ ਤੇ ਚੰਗੀ ਘੜੀ ਆ। ਹੁਣ ਤੂੰ ਜਾਣਾ ਮੇਰੇ ਨਾਲ ਕਿ ਨਹੀਂ? ਤੂੰ ਨਿਕਲ, ਮੈਂ ਤੇਰੇ ਪਿੱਛੇ ਹੁੰਨੀ, ਮੈਂ ਸਮਾਨ ਸਾਂਭ ਕੇ ਹੁੰਨੀ। ਜਿਹੜੀ ਉਹਨੇ ਤੈਨੂੰ ਘੜੀ ਦਿੱਤੀ ਸੀ ਨਾ, ਉਹ ਅਨਕਰੀਬ ਤੇਰੇ ਹੁਣ ਹੱਥ ਘੜੀ ਲੱਗ ਜਾਣੀ ਆ। ਦੇਖੋ ਉਹਦਾ ਹੀ ਫੋਨ ਆ, ਮੈਂ ਚੱਲਾਂ। ਦਫਾ ਆਪੇ ਪੈਦਲ ਤੁਰ ਕੇ ਆਏਗਾ ਤੂੰ। ਹਾਏ ਹਾਏ ਕਰੀ ਆਂਡਿਆ। ਘਰ ਦੇ ਨੂੰ ਕਰਾਂ ਤੇਰੀ ਨੂੰ ਫੋਨ, ਆਣ ਕੇ ਘੁੱਟ ਦਵੇ ਤੈਨੂੰ। ਉਹ ਬੜੇ ਮੂੰਹ ਤੇਰਾ ਓਏ। ਤੇ ਛੱਡ ਦੇਵਾਂ ਘੁੱਟਣਾ? ਏ ਨਾ ਓਏ। ਤੂੰ ਸਾਡਾ ਯਾਰ ਆ ਤਾਂ ਤੈਨੂੰ ਮੂੰਹ ਲਾਉਣ ਡਏ ਆ। ਜੇ ਤੂੰ ਮੂੰਹ ਲਾਏਂਗਾ ਤੇਰੇ ਤੇ ਕੁੱਤੇ 'ਚ ਫਰਕ ਹੀ ਰਹਿ ਜਾਏਗਾ। ਉਹਨੇ ਵੀ ਮੂੰਹ ਲਾ ਕੇ ਪਿੰਨੀ ਪਾੜ ਛੜੀ ਮੇਰੀ। ਪਾੜ ਦਿੱਤੀ ਆ। ਓਏ ਜਲਨ ਹੋ ਰਹੀ ਹੈ ਜ਼ਖਮ ਤੇ। ਮੈਂ ਕਿਹੜਾ ਜ਼ਖਮ ਵਾਲੀ ਛੱਡਣ ਡਿਆ ਵਾ। ਏ ਚੋਰੀ ਮੋਟੇ ਆ ਵੇਖੀ ਕੌਣ ਆਇਆ। ਓ ਇਮਲੀ ਆਇਆ ਵਾ। ਆਇਆ ਯਾਰ, ਏ ਖਬਰ ਨੂੰ ਆਇਆ ਵਾ ਤੇਰੀ ਨੂੰ। ਉਹਨੂੰ ਮੈਂ ਦੱਸਿਆ ਸੀਗਾ ਜਾ ਕੇ। ਮੈਂ ਕਿਹਾ ਮੋਟੇ ਨੂੰ ਕੁੱਤੇ ਨੇ ਵੱਢ ਲਿਆ ਵਾ। ਕਹਿੰਦਾ ਕੁੱਤਾ ਬਚ ਗਿਆ। ਮੈਂ ਕਿਹਾ ਬਚ ਗਿਆ ਵਾ। ਆ ਬੈਠ ਯਾਰ। ਓਏ ਇਧਰੋਂ ਬੋਝ ਹੀ ਆਈ, ਗੋਲ ਲੰਗਿਆ। ਉਹ ਆ ਇੱਧਰ ਆ ਤੇਰੇ ਸੱਜੇ ਹੱਥ। ਕਿੱਥੇ? ਆ ਸੱਜੇ ਹੱਥ ਦੇਖ। ਉਹ ਤੇਰੇ ਅਗਲੇ ਦੰਦ ਵੱਡੇ ਲੱਗ ਰਹੇ ਮੈਨੂੰ। ਨਹੀਂ ਅੱਛਾ ਇਮਲੀ ਏ। ਹਾਂ ਇਮਲੀ। ਕੁੱਤੇ ਨੇ ਤੈਨੂੰ ਪਿੰਨੀ ਤੋਂ ਵੱਢਿਆ ਵਾ, ਚੀਰਾ ਤੇਰੇ ਹੋਂਡਾ 'ਚ ਆਇਆ ਵਾ। ਅੱਲਾ ਖਦੀ ਲਾਣਾ ਦਾ ਕੁਦਰਤੀ ਜਿਹੜਾ ਮੂੰਹ ਖੁਲਾਉਂਦਾ ਇਨਸਾਨ ਦਾ। ਏਡਾ ਮੂੰਹ। ਉਹ ਜਾਂਦਾ ਪੂਛ ਮਾਰ ਗਿਆ। ਉਧਰ ਫਿੱਟੇ ਮੂੰਹ ਤੁਹਾਡਾ ਯਾਰ। ਖੈਰ ਮਿਠਾਈ ਦਾ ਡੱਬਾ ਫੜਿਆ। ਉਹ ਤੇਰੀ ਖੈਰ ਖਬਰ ਲੈਣ ਆਇਆ ਵਾ। ਮੈਂ ਤਾਂ ਰੁਪਈਆ 500 ਵੀ ਉੱਤੇ ਤੈਨੂੰ ਦੇ ਕੇ ਜਾਣਾ ਵਾ। ਓਏ ਲੱਖ ਦੀ ਲਾਣਾ ਦਾ ਓਏ। ਉਹ ਮੈਨੂੰ ਕੁੱਤੇ ਨੇ ਵੱਢਿਆ ਕਿ ਕੁੱਤਿਆਂ ਦਾ ਰਿਸ਼ਤਾ ਹੋਇਆ ਵਾ ਤੇ ਮਿਠਾਈ ਲੈ ਕੇ ਆ ਗਏ। ਓਏ ਸ਼ੁਕਰ ਕਰ, ਉਹ ਤੈਨੂੰ ਸ਼ੇਰ ਨੇ ਨਹੀਂ ਵੱਢਿਆ,
ਕੁੱਤੇ ਨੇ ਵੱਢਿਆ ਮੈਂ ਤਾਂ ਮਠਿਆਈ ਲੈ ਕੇ ਆਇਆ ਵਾਂ। ਜੇ ਸ਼ੇਰ ਨੇ ਵੱਢਿਆ ਹੁੰਦਾ ਉਹਨੇ ਪੂਰਾ ਪੀਸ ਲੈ ਕੇ ਨਿਕਲ ਜਾਣਾ ਸੀ। ਉਹ ਮੇਰਾ ਪੁੱਤਰ ਇਮਲੀ, ਸ਼ੇਰ ਨੇ ਵੱਢਿਆ ਹੁੰਦਾ ਤੇ ਮੈਂ ਗੱਲ ਪੈ ਜਾਣਾ ਸੀ। ਉਹ ਕੁੱਤੇ ਨੇ ਵੱਢਿਆ, ਮੈਂ ਕਿਹਾ ਹੁਣ ਕੁੱਤੇ ਤਰ੍ਹਾਂ ਕੁੱਤੇ ਹੋ ਜਾਣਗੇ ਤੇ ਲੋਕਾਂ ਦੇ ਵਿੱਚ ਕੀ ਨਾਮ ਰਹਿਣਾ ਆਪਣਾ। ਇਮਲੀ ਖੁਦਾ ਦਾ ਖੌਫ ਫਾਇਦਾ ਹੁੰਦਾ ਵਾ, ਉਹਨੂੰ ਕੁੱਤੇ ਨੇ ਵੱਢਿਆ ਵਾ ਹੈ। ਤੂੰ ਮਠਿਆਈ ਦਾ ਡੱਬਾ ਇੰਜ ਲੈ ਕੇ ਆਇਆ ਜਿਵੇਂ ਉਹਨੂੰ ਸਲਾਮੀਆਂ ਪੈਣ ਲੱਗੀਆਂ। ਸਾਸ ਮੰਡੀ ਚ ਲੈ ਕੇ ਆਇਆ ਵਾਂ, ਕੁਛ ਖਾ ਪੀ ਲਊਗਾ ਚੱਲ। ਤੂੰ ਮੇਰੇ ਸਿਰ ਹੋ ਗਿਆ ਵਾ। ਮਰੇ ਕੀ ਹੋਇਆ? ਮਰੇ ਆ ਦਰ ਫਿੜੇ ਮੂੰਹ ਤੇਰਾ। ਉਹ 6 ਘੰਟੇ ਤੋਂ ਮੈਂ ਲੰਬਾ ਪਿਆ ਤਾਂ। ਓਏ ਤੂੰ ਉਹ ਜ਼ਖਮ ਦੇ ਉੱਤੇ ਆ ਕੇ ਐਸਾ ਵਸ ਮੇਰੇ ਸਿਰ ਤੇ ਵਾਲ ਕੋਈ ਨਹੀਂ ਹੈਗੇ। ਮੈਨੂੰ ਨਹੀਂ ਪਤਾ ਲੱਗਾ ਹੈਗਾ। ਉਹ ਭਾਜੀ ਤੁਸੀਂ ਵੀ ਤਾਂ ਸੈੱਟ ਹੋ, ਇਹਦੇ ਪਿੱਛੇ ਕੋ ਲਾਓ, ਇਹ ਜੈਕ ਜੁਕ ਲਾਓ ਸਹੀ ਤਰ੍ਹਾਂ ਬੈਠੇ ਇਹ। ਜੈਕ ਲਾਓ, ਤੂੰ ਟਰਾਲੀ ਚੁੱਕੀ ਆ। ਆ ਪੱਖਾ ਖੜਾ ਕਰਦੇ ਇਹਦੇ ਪਿੱਛੇ ਯਾਰ। ਯਾਰ ਮੈਂ ਤਾਂ ਹੈਰਾਨ ਆ ਮੋਟੇ, ਪੂਰੇ ਪਿੰਡ ਦੇ ਕੁੱਤੇ ਤੇਰੇ ਵਾਕਫ ਆ। ਤੂੰ ਕੁੱਤਿਆਂ ਵਾਂਗੂ ਫਿਰਦਾ ਰਿਹਾ ਵਾ, ਕਿਸੇ ਨੇ ਦੀ ਲਿਹਾਜ਼ ਨਹੀਂ ਕੀਤੀ, ਤੇਰੇ ਦੰਦੀ ਵੱਢਣ ਦੀ ਕੀਤੀ। ਓਏ ਉਹ ਜਿਹੜੇ ਮੇਰੇ ਕੁੱਤੇ ਵਾਕਫਕਾਰ ਆ ਉਹ ਤੇ ਮੇਰੇ ਆਲੇ ਦੁਆਲੇ ਬੈਠੇ ਨੇ। ਉਹ ਪਤਾ ਨਹੀਂ ਕਿੱਥੋਂ ਆਇਆ ਸੀ ਪੱਕੇ ਜਿਹੇ ਰੰਗ ਦਾ। ਇਮਲੀ ਦੇਖ ਲੈ ਸਾਡਾ ਯਾਰ, ਉਹ ਸਾਨੂੰ ਬਣਾਤਾ ਕੁੱਤੇ। ਤੈਨੂੰ ਕਿਹਾ ਸੀ ਨਾ ਪਿੰਨੀ ਪਕੜ ਕਾਰੇ ਦੀ, ਮੰਨਿਆ ਹੀ ਨਹੀਂ ਹੈਗਾ। ਇਹਨੂੰ ਜਿਹੜਾ ਕੁੱਤਾ ਪਿਆ ਹੋਣਾ ਨਾ, ਉਹਨੂੰ ਹੁਣ ਉਮੀਦ ਆ ਕੋਈ ਬਿਮਾਰੀ ਨਹੀਂ ਲੱਗਣੀ। ਕਿਉਂ? ਉਹ ਪੈ ਜੂ ਇਹਨੂੰ ਗਿਆ ਵਾ। ਓਏ ਜਿਸ ਕੁੱਤੇ ਨੇ ਇਹਨੂੰ ਵੱਢਿਆ ਹੋਣਾ ਵਾ, ਉਹ ਤਾਂ ਕੁੱਤਾ ਹੁਣ ਸਮਝ ਕੇ 5-6 ਸਾਲ ਕੁਛ ਨਹੀਂ ਖਾਊਗਾ। ਇੰਨਾ ਵੱਡਾ ਤਾਂ ਗੋਸ਼ਤ ਨੇ ਇਕੱਠਾ ਹੀ ਦੇ ਦਿੱਤਾ ਉਹਨੂੰ। ਉਹਦੀ ਭੁੱਖ ਮਰ ਗਈ ਆ। ਓਏ ਆਇਆ ਕਾਤੋਂ ਕਰੀ ਜਾਣਾ, ਗਵਾਚਾ ਵਾ। ਓਏ ਉਹ ਕੁੱਤਾ ਸੀ ਪੱਕੇ ਜਿਹੇ ਰੰਗ ਦਾ, ਸਿਰ ਹੁੰਦੇ ਤੇ ਵਾਲ ਕੋਈ ਨਹੀਂ ਸੀ ਤੇ ਹੈ ਵੀ ਛੋਟੇ ਜਿਹੇ ਕੱਦ ਦਾ ਸੀ। ਹਾਏ, ਸ਼ਨਾਖਤੀ ਕਾਰਡ ਤਾਂ ਨਹੀਂ ਤੇਰੇ ਲਾਗੇ ਸਿੱਟ ਗਿਆ ਜਾਂਦਾ? ਸ਼ਨਾਖਤੀ ਕਾਰਡ ਮੇਰੇ ਲਾਗੇ ਕਿੱਥੋਂ ਸਿੱਟ ਗਿਆ? ਨਹੀਂ ਹੁਣ ਇਹਦਾ ਕਰਨਾ ਹੀ, ਟਾਂਕੇ ਟੂੰਕੇ ਲੱਗੇ ਉਹ ਯਾਰ ਮੈਂ ਉਹ ਤੇ ਕੀ ਪੀਕੋ ਕਰਾਉਣੀ ਆ? ਕੀ ਕਰਾਂ, ਗੋਡੇ ਤੇਰੇ ਦਾ ਕੰਮ ਕਰਾ ਲਾ। ਨਹੀਂ, ਸਿਆਣੇ। ਟਾਂਗੇ ਹੀ ਲੱਗੇ ਯਾਰ, ਹੋਰ ਕੀ ਹੁਣ? ਕਿੰਨੇ ਦੰਦ ਲੱਗੇ ਆ? ਉਹ ਦੰਦ ਕੀ ਲੱਗੇ? ਤੂੰ ਡੈਂਟਿਸਟ ਆ? ਓਏ ਸਿਆਣੇ ਕਹਿੰਦੇ ਆ ਜਿਸ ਘਰ ਦਾ ਕੁੱਤਾ ਹੋਵੇ ਨਾ, ਉਸ ਘਰ ਦੀ ਲੂਣ ਮਿਰਚ ਉੱਪਰ ਲਾ ਲਈਏ ਤੇ ਜ਼ਖਮ ਸਹੀ ਹੋ ਜਾਂਦਾ ਵਾ। ਜਾ ਉੱਠ ਫੇ ਲੂਣ ਮਿਰਚ ਲੈ ਕੇ ਆ। ਮੈਂ ਤਾਂ ਨਹੀਂ ਤੈਨੂੰ ਪਿਆ। ਹਾਏ ਓਏ ਇੰਨੀ ਬੋਟੀ ਲਾ ਕੇ ਲੈ ਗਿਆ। ਓਏ ਇੰਨੀ ਨਹੀਂ, ਪੂਰਾ ਇੱਥੇ ਮਣ ਗੋਸ਼ਤ ਵਾ। ਇੰਨੀ ਕਿ ਤੂੰ ਹਾਲਤ ਗੋਸ਼ਤ ਤੋਂ ਕਿੰਨਾ ਸਾਰਾ ਇੰਨੀ ਕਿ ਲਗਿਆ ਹੋਣਾ ਵਾ। ਓ ਯਾਰ ਤੁਸੀਂ ਮਾਹੌਲ ਕਰਾਉਣਾ ਹੈ, ਨਾਲੇ ਬੇਹਯਾਵਾ ਬੇਹਦੈਤਿਆ। ਆ ਕੌਣ ਲੈ ਕੇ ਆਂਦਾ ਮਠਾਈ? ਉਹ ਖੁਸ਼ੀ ਦੀ ਗੱਲ ਆ ਤਾਂ ਲੈ ਕੇ ਆਇਆ ਮਠਿਆਈ। ਤੈਨੂੰ ਕੁੱਤੇ ਨੂੰ ਜੂ ਵੱਢਿਆ ਵਾ। ਉਹ ਕੁੱਤੇ ਨੇ ਵੱਢਿਆ ਕਿ ਕੁੱਤਾ ਫਸਟ ਆਇਆ ਵਾ? ਕਿੰਨੀ ਦੀ ਖੁਸ਼ੀ ਆ ਤੁਹਾਨੂੰ? ਓਏ ਆਪ ਚ ਕਾਤੋਂ ਕੁੱਤੋ ਕੁੱਤੀ ਹੋ ਗਏ ਤੁਸੀਂ? ਨਾਲੇ ਮਠਿਆਈ ਨਹੀਂ ਹੈਗੀ, ਸਪੈਸ਼ਲ ਸੋਨ ਹਲਵਾ। ਇਹ ਕਿੱਥੋਂ ਲਿਆ? ਸਾਡੇ ਮਹੱਲੇ ਦੇ ਵਿੱਚ 1139 ਵਾਲੇ ਫਿਰਦੇ ਆ। ਹਾਂ, ਉਹਨੇ ਚੌਧਰੀ ਦਾ ਕੂੜਾ ਚੁੱਕਿਆ, ਜੰਪ ਲੱਗਾ, ਵਿੱਚੋਂ ਨਿਕਲ ਆਇਆ। ਵੇਖਿਆ ਆਪਣੇ ਮਹਿਕਮੇ ਦੀ ਗੱਲ ਹੈ ਨਾ। ਉਹ ਤੇਲੀ ਤਾਂ ਸਾਫ ਸੁਥਰਾ ਵਾ, ਇਹਦੇ ਵਿੱਚ ਕੁਝ ਵੀ ਨਹੀਂ ਲੱਗਾ। ਤੇ ਉਹ ਕਿੱਥੇ ਸਾਫ ਸੁਥਰਾ? ਨਾਲੇ ਸੋਨ ਹਲਵਾ ਤਾਂ ਹੈ ਹੀ ਨਹੀਂ। ਉਹ ਤਾਂ ਚਿੱਟੇ ਰੰਗ ਦੀ ਬਰਫੀ ਆ, ਇਹਦਾ ਹੱਥ ਲਾ ਕੇ ਸੋਨ ਹਲਵਾ ਹੋ ਗਿਆ ਹੋਣਾ। ਉਹਦਾ ਬਾਹਰ ਹੀ ਹੱਥ ਲੱਗਾ ਵਾ। ਉਹ ਤੈਨੂੰ ਨਹੀਂ ਪਤਾ ਡੋਣੇ ਦੇ ਹੱਥ ਦਾ ਕੀ ਅਸਰ ਆ। ਹਾਂ, ਓਏ ਉਰਲੇ ਗੱਡਰ ਤੇ ਹੱਥ ਪਾਵੇ ਨਾ ਤੇ ਪਰਲਾ ਗੱਡਰ ਖੁੱਲ ਜਾਂਦਾ। ਬਕਵਾਸ ਬੰਦ ਕਰ ਮੋਟੇ, ਤੈਨੂੰ ਪਤਾ ਨਹੀਂ ਕਿੱਦਾਂ ਖਾਣੀ, ਮੂੰਹ ਖੋਲ ਤੇਰਾ। ਹਾਂ। ਆ ਦੇਖਾ ਤੇਰੇ ਅੰਦਰ ਇਦਾਂ ਜਾਣੀ ਜਿਵੇਂ ਐਸਿਡ ਡਿਸਕ ਜਾਣ ਡਈ ਆ। ਹਾਏ ਵੇ ਮੋਟੂ, ਤੇ ਤੈਨੂੰ ਕਿਹੜੇ ਕੁੱਤੇ ਨੇ ਵੱਢ ਲਿਆ? ਉਹ ਟੁੱਟ ਪੈਣਿਓ। ਓਏ ਇਹਨੂੰ ਕਿਹਨੇ ਦੱਸ ਦਿੱਤਾ? ਮੈਨੂੰ ਤਾਂ ਇਹਨੇ ਦੱਸਿਆ, ਉਹਨੂੰ ਪਤਾ ਨਹੀਂ ਕਿਹਨੇ ਦੱਸਿਆ। ਹਾਏ ਵੇ ਉਸ ਕੁੱਤੇ ਨੂੰ ਮੌਤ ਆਵੇ ਜਿੰਨੇ ਤੈਨੂੰ ਦੰਦੀ ਵੱਢੀ ਆ। ਟੋਟੇ ਜਾਣੇ ਨੂੰ ਕਿਤੇ ਮੈਨੂੰ ਟੱਕਰ ਜਾਵੇ ਤੇ ਮੈਂ ਟੋਟੇ ਕਰ ਦਵਾਂ। ਮੇਰੇ ਸਾਹਮਣੇ ਘਰ ਕੁੱਤਾ, ਕਿੰਨੇ ਤੈਨੂੰ ਮੂੰਹ ਪਾਇਆ। ਹਾਏ ਮੈਂ ਮਰ ਗਈ, ਮੈਨੂੰ ਕਿਤੇ ਕੁੱਤਾ ਟੱਕਰ ਜਾਵੇ, ਮੈਂ ਆਪ ਉਹਦੇ ਟੋਟੇ ਕਰਾਂ। ਕੁੱਤੇ ਦੇ ਟੋਟੇ? ਕੀ ਗੱਲ ਆ, ਬਾਰਬੀਕਿਊ ਕਰਨਾ? ਹਾਏ ਵੇ ਮਰੇ ਕਿਹੜਾ ਬਾਹਰ ਵੀ ਹੋਏ, ਮੈਂ ਮਰ ਗਈ ਵੇ ਮੋਟਿਆ। ਉਹ ਪਰੇ ਹੋ, ਖਾਨਾ ਖਰਾਬਾ। ਕੀ ਗੱਲ ਆ, ਪੂਰੇ ਪਿੰਡ 'ਚ ਮੈਨੂੰ ਬਦਨਾਮ ਕਰਨਾ? ਓਏ ਇਹਨੂੰ ਕੁਰਸੀ ਦੇ ਕੇ ਉੱਥੇ ਬਾਵੇ ਮੈਨੂੰ। ਚੱਲ ਤੇਰੀ ਮਿਹਰਬਾਨੀ। ਮੈਂ ਇਹਨੇ ਕੁਰਸੀ ਦਵਾਣਾ, ਇੱਧਰ ਹੋਵੇ। ਅੰਤਰ ਜਾਣਿਆ ਗੱਖੜਪੁਰ ਦੀ ਪਾਥੀ ਹੁੰਦੀ ਆ। ਫੁੱਫੀ ਚੀਦਾਂ ਤੇ ਬੁੱਢੀਆਂ ਤੋਂ ਤੁਰਦੀ ਆ, ਤਾਕਤ ਤੇ ਸਾਰੀ ਬੰਦਿਆਂ ਵਾਲੀ ਆ। ਤਮੀਜ਼ ਨਾ ਰਹੇ ਵੇ। ਹਾਏ ਮੈਂ ਸਦਕੇ ਕਾਲਾ ਜਾਵਾਂ। ਮੈਨੂੰ ਕਾਤੋਂ ਫੜਾਇਆ ਵਾ? ਅਸਰਾਣਾ ਫੜਾਏ ਯਾਰ, ਅਸਰਾਣਾ ਫੜਾਏ ਕੇ ਯਾਰ। ਹਾਏ ਮੈਂ ਸਦਕੇ ਜਾਵਾਂ। ਉਹਦੇ ਘਰਦਿਆਂ ਨੂੰ ਸੱਦੋ, ਕੁੱਤਾ ਕਿਸੇ ਨੇ ਵੱਢਿਆ ਵਾ, ਅਸੀਂ ਐਵੇਂ ਵਕਤ ਚ ਪਏ ਆ। ਵੇ ਉੱਠ ਕੇ ਬਹਿ ਵੇ, ਏਦਾਂ ਲੱਗਦਾ ਡਾਲੇ ਚ ਮੱਝ ਡਿੱਗੀ ਹੁੰਦੀ ਆ। ਉੱਠ ਕੇ ਬਹਿ, ਮੈਂ ਸਦਕੇ ਜਾਵਾਂ ਮੋਟੂ। ਹਾਏ ਮੈਂ ਸਦਕੇ ਜਾਵਾਂ, ਮੇਰੇ ਮੋਟੂ ਦੀ ਪਿੰਨੀ ਏਦਾਂ ਹੀ ਲੱਗਦੀ, ਬੱਚੇ ਦਾ ਢਿੱਡ ਲਵੇਟਿਆ। ਮੈਂ ਤੈਨੂੰ ਕੁੱਤਾ ਪਿਆ ਕਿੱਦਾਂ ਹੈ? ਮੋਟੇ, ਜਿਸ ਕੁੱਤੇ ਨੇ ਤੈਨੂੰ ਵੱਢਿਆ ਵਾ, ਦਿਲ ਕਰੇ ਆਰੇ ਤੇ ਫਿਰਨ ਡਿਆ ਹੋਵੇ ਦੰਦਾਂ ਚੋਂ ਗੋਸ਼ਤ ਕਢਾਉਣ ਲਈ। ਹਾਏ ਮੈਂ ਮਰ ਗਈ ਵੇ ਡੌਨ, ਮੈਂ ਤੈਨੂੰ ਆਰੇ ਤੇ ਵੇਖਿਆ, ਤੂੰ ਉੱਥੇ ਕੀ ਕਰਨ ਗਿਆ ਸੀ? ਹੈ ਪੁੱਛੀਦਾ, ਉੱਥੇ ਮੈਂ ਬਾਲਣ ਚਰਾਉਣ ਗਿਆ ਸੀਗਾ। ਹਾਏ ਵੇ ਟੁੱਟ ਇਹ ਤੇਰੀ ਫੁੱਫੋ ਆ? ਤੇ ਬਾਲਾ ਸਾਹਿਬ ਵੀ ਇੰਜ ਦਾ ਹੀ ਆ? ਉਹ ਸਾਰਿਆਂ ਦੀ ਫੁੱਫੋ ਆ। ਅੱਛਾ, ਸਾਰਿਆਂ ਦੀ ਫੁੱਫੋ। ਇਹ ਸਾਡੀ ਫੁੱਫੋ ਵਾ, ਤੇਰੀ ਨਹੀਂ। ਤੂੰ ਸਾਡਾ ਫੁੱਫੜ ਵਾ, ਸਾਨੂੰ ਪਤਾ ਲੱਗ ਗਿਆ ਜੋ ਜੋ ਕਰਦਾ ਸੀ ਤੂੰ। ਹਾਏ ਮੈਂ ਮਰ ਗਈ, ਜਦੋਂ ਦਾ ਮੈਨੂੰ ਪਤਾ ਲੱਗਾ ਮੇਰੀ ਜਾਨ ਨੂੰ ਕੁੱਤੇ ਨੇ ਵੱਢਿਆ, ਉਦੋਂ ਦਾ ਮੇਰਾ ਦਿਲ ਕਊ ਮਊ ਕਰਦਾ ਸੀ। ਮੈਂ ਸੋਚਦੀ ਸੀ ਮੈਂ ਕਿਹੜੇ ਟਾਈਮ ਉੱਠ ਕੇ ਆਪਣੀ ਜਾਨ ਕੋਲ ਚਲ ਜਾਵਾਂ। ਜਾਨੂ ਓਏ ਇਹਨੂੰ ਇੰਜ ਨਾ ਮਿਲ, ਇਹਦੀ ਬਦਨਾਮੀ ਤੇ ਕਿਉਂ ਝੰਡੇ ਲਾਉਣ ਆ ਗਈਆਂ? ਉਹ ਖੱਚੇ ਜੀ ਤੂੰ ਬਲਾਗ ਲੈ ਗਿਆ। ਹਾਏ ਵੇ ਇਹਨੇ ਪਤਾ ਨਹੀਂ ਮੰਨਤ ਮੰਨੀ, ਸਿੱਧੀ ਟੱਕਰ ਜ਼ਖਮ ਤੇ ਮਾਰਦਾ ਕੰਜਰ। ਵੈਸੇ ਮੋਟੇ, ਜਿਸ ਕੁੱਤੇ ਨੇ ਤੈਨੂੰ ਵੱਢਿਆ ਵਾ, ਉਹ ਤਾਂ ਹੁਣ ਆਪਣੇ ਆਪ ਨੂੰ ਹਜ਼ਮ ਕਰਨ ਲਈ ਇਹਨੂੰ ਲਈ ਫਿਰਦਾ ਹੋਣਾ।
ਆ ਸਹੀ ਕਹਿ ਰਿਹਾ, ਫੜ ਇਹਨੂੰ ਇੱਕ। ਮਾਰੇ ਫੁੱਫੋ ਜੀ ਦੋ ਜਿਸ ਕੁੱਤੇ ਨੇ ਇਹਨੂੰ ਵੱਢਿਆ ਹੋਣਾ ਨਾ, ਉਹਨੂੰ ਹੁਣ 1 ਮਹੀਨਾ ਭੁੱਖ ਕੋਈ ਨਹੀਂ ਲੱਗਣੀ। ਹਾਏ ਵੇ ਮੋਟੂ, ਇਹ ਕੁੱਤਾ ਤੈਨੂੰ ਕਿੱਦਾਂ ਲੜਿਆ? ਮੈਂ ਉਹਦੇ ਵੱਖੀ ਪੈ ਗਿਆ। ਲੜਿਆ ਕੀ ਹੁੰਦਾ, ਮੇਰਾ ਕੋਈ ਜ਼ਮੀਨੀ ਰੋਲਾ ਉਹਦੇ ਨਾਲ? ਹਾਏ ਮੈਂ ਮਰ ਗਈ, ਮੈਂ ਕਹਿਣਾ ਸੀ ਤੈਨੂੰ ਉਹਨੇ ਕਿਉਂ ਵੱਢਿਆ? ਉਹ ਯਾਰ ਵੈਸੇ ਮੋਟੇ, ਤੈਨੂੰ ਜਿਸ ਕੁੱਤੇ ਨੇ ਵੱਢਿਆ ਵਾ ਉਹ ਤੇਰਾ ਗੋਸ਼ਤ ਖਾਣ ਤੋਂ ਬਾਅਦ ਹੁਣ ਤਾਂ ਮਿੱਠਾ ਲੱਭਦਾ ਹੋਣਾ। ਉਹ ਯਾਰ ਵੱਢਣਾ ਕੀ ਸੀ, ਮੈਂ ਗਿਆ ਆਪਣੀਆਂ ਪੈਲੀਆਂ ਦੇ ਵਿੱਚ, ਅੱਛਾ ਠੀਕ, ਸਬਜ਼ੀਆਂ ਬੀਜੀਆਂ। ਲੋ ਜੀ ਉੱਥੇ ਜਾ ਕੇ ਵੇਖਿਆ ਕਿ ਪੂਰਾ ਕੋਈ 5-7 ਕੁੱਤੇ ਦਾ ਗਰੁੱਪ ਲੰਮੇ ਪਿਆ ਸੁੱਤਾ ਸਕੂਨ। ਹਾਏ ਮੈਂ ਮਰ ਗਈ, ਉਹਨਾਂ ਰਾਤ ਲਾਈ ਸੀ। ਕੀ ਰਾਤ ਪਾਣੀ ਲਾਉਂਦੇ ਰਹੇ? ਉਹ ਮੈਂ ਕਿਹਾ ਚਲੋ ਕਿਧਰੇ ਟੇਵਾ ਮਾਰਾਂਗਾ, ਉਹਨੂੰ ਵਟਾ ਮਾਰਾਂਗਾ, ਦੌੜ ਜਾਣਗੇ ਸਾਰੇ। ਮੈਂ ਇੱਕ ਰੱਖ ਕੇ ਵਟਾ ਮਾਰਿਆ, ਅੱਛਾ ਉਹ ਦੌੜੇ ਤੇ ਮੇਰੇ ਪਿੱਛੇ ਹੀ ਨੇ। ਫਿਰ ਅਗਰੋਂ ਕੀ ਦੌੜਨਾ ਉਹਨਾਂ ਨੇ? ਕਿਉਂ? ਉਹ ਜਦੋਂ ਮੇਰੀ ਲੱਤ ਨੂੰ ਪਿਆ ਤਾਂ ਮੈਨੂੰ ਪਤਾ ਲੱਗਾ ਕਿ ਮੈਂ ਤੇ ਕੁੱਤੇ ਦੀ ਮਸ਼ੂਕ ਨੂੰ ਵਟਾ ਮਾਰ ਬੈਠਾ। ਹਾਏ ਮੈਂ ਮਰ ਗਈ। ਓਏ ਹੋਏ, ਉਹਨੇ ਨਥਲੀ ਪਾਈ ਸੀ ਜਿਹੜਾ ਤੈਨੂੰ ਪਤਾ ਲੱਗ ਗਿਆ? ਓ ਯਾਰ ਨਹੀਂ, ਉਹ ਕੁੱਤੀ ਸੀ। ਬਹਰਹਾਲ ਮੈਂ ਤੈਨੂੰ ਇੱਕ ਗੱਲ ਦੱਸਾਂ ਯਾਰ, ਹਾਂ ਇਹ ਗੱਲ ਨਾ ਖਤਰਨਾਕ ਹੈਗੀ ਹੈ। ਚਲੋ ਅਸੀਂ ਤੇ ਬਚਾ ਗਏ ਆ, ਮੈਨੂੰ 14 ਟੀਕੇ ਵੀ ਲੱਗ ਗਏ। ਹੈ ਆਹ ਤੇ ਹੋਰ ਕੀ। 14 ਕੀ, ਤੈਨੂੰ ਤੇ 114 ਲੱਗਣੇ ਚਾਹੀਦੇ, ਜਿੱਡਾ ਪਿੰਡਾ ਤੇਰਾ। ਮੈਂ ਤੈਨੂੰ ਇੱਕ ਗੱਲ ਤੇਰੀ ਦੱਸਾਂ, ਆਮ ਬੰਦਿਆਂ ਵਾਲੀ ਦਵਾਈ ਨਹੀਂ ਹੋਣੀ ਤੇਰੀ ਤੇ। ਦਵਾਈ ਆ ਨਹੀਂ ਕਿ 1 ਡਿਸਪਰੀਨ, ਉਹਨਾਂ ਨੇ ਲਿਖਿਆ ਹੋਣਾ 1 ਬੇਲਚਾ ਡਿਸਪਰੀਨ, 2 ਦਾਬੜੇ ਡਿਸਪਰੀਨ, 3 ਦਾਬੜੇ ਸੀਰਪ ਦੇ। ਗੱਲ ਸੁਣ ਤੈਨੂੰ ਮੇਰੀ। ਇੱਕ ਪੱਟੀ ਹੋਣੀ, ਤੈਨੂੰ 50 ਮੀਟਰ ਦੇ ਥਾਂ ਦੀ ਪੱਟੀ ਹੋਣੀ। ਯਾਰ ਤੁਹਾਨੂੰ ਹਰ ਗੱਲ ਮਜ਼ਾਕ ਕਿਉਂ ਲੱਗਦੀ ਹੈ? ਯਾਰ ਮਜ਼ਾਕ ਦਾ ਤੈਨੂੰ ਤਾਂ ਦਿਲ ਕਰੇ ਕੁੱਤੇ ਨੇ ਕਹਿਤਾ ਹੋਵੇ ਜਿੱਦਾਂ ਕਿਸਾਨੀ ਨੂੰ ਕਹਿੰਦਾ ਯਾਰ ਨਰਮ ਜਿਹਾ ਮੈਨੂੰ ਲਾ ਦੇ, ਪੁੱਠ ਰੱਖ। ਨਰਮ ਜਿਹਾ ਫੜ ਲਿਆ। ਹਾਂ ਉਹਨੇ ਕਿਹਾ ਪੁੱਠ ਦਾ ਕੁਛ ਦੇ ਦੇ। ਉਹ ਯਾਰ ਸਾਡਾ ਇਹੋ ਹੀ ਤਾਂ ਰੌਲਾ ਹੈਗਾ ਕਿ ਅਸੀਂ ਹਰ ਗੱਲ ਨੂੰ ਮਜ਼ਾਕ ਦੇ ਵਿੱਚ ਪਾ ਦਿੰਦੇ ਹਾਂ। ਇਹ ਗੱਲ ਮਜ਼ਾਕ ਵਾਲੀ ਨਹੀਂ। ਮੈਨੂੰ ਤੇ ਆਮ ਜੇ ਕੁੱਤੇ ਨੇ ਵੱਢਿਆ ਤੇ ਮੈਂ 14 ਟੀਕੇ ਲਵਾ ਲਏ ਤੇ ਬਚ ਗਿਆ। ਸਾਡੇ ਛੋਟੇ ਬੱਚਿਆਂ ਨੂੰ ਜਦੋਂ ਕੁੱਤੇ ਵੱਢ ਲੈਂਦੇ ਨੇ, ਉਹ ਵੀ ਹਲਕੇ ਕੁੱਤੇ, ਹਾਏ ਤੇ ਉਹਨਾਂ ਬੱਚਿਆਂ ਦੇ ਉੱਤੇ ਕੀ ਗੁਜ਼ਰਦੀ ਹੋਏਗੀ, ਤੇ ਉਹਨਾਂ ਦੇ ਮਾਪੇ ਦੇ ਉੱਤੇ ਕੀ ਗੁਜ਼ਰਦੀ ਹੋਏਗੀ। ਇਹ ਪਿਛਲੇ ਦਿਨਾਂ ਜੋ ਵਿਚਾਰਾ ਇੱਕ ਮੁੰਡਾ ਸਲਾਬ ਜ਼ਦਗਾਨ ਦੀ ਮਦਦ ਵੀ ਕਰਦਾ ਰਿਹਾ, ਦਿਨ ਰਾਤ ਉਹਨੇ ਮਿਹਨਤ ਕੀਤੀ, ਹੈਲਪ ਕਰ ਗਿਆ ਗਰੀਬਾਂ ਦੀ। ਉਹਨੂੰ ਇੱਕ ਕੁੱਤੇ ਨੇ ਵੱਢਿਆ ਤੇ ਉਹਨੂੰ ਵੇਖ ਲਓ ਕੀ ਹੁੰਦਾ ਅੰਜਾਮ ਹੋਇਆ। ਇਸ ਵਾਸਤੇ ਯਾਰ ਕੋਸ਼ਿਸ਼ ਕਰਕੇ ਤੇਰਾ ਤੇ ਘਰ ਜਾਣਾ, ਗੱਲ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਇਹੋ ਜਿਹੇ ਆਵਾਰਾ ਕੁੱਤੇ ਨੇ, ਇਹ ਤੇ ਅੱਲਾ ਨੇ ਹੀ ਫਰਮਾਇਆ ਕਿ ਜਿਹੜੀ ਚੀਜ਼ ਤੁਹਾਨੂੰ ਖਤਰੇ ਲਈ ਨਜ਼ਰ ਆਵੇ ਤੁਹਾਡੀ ਜਾਨ ਵਾਸਤੇ, ਉਹਨੂੰ ਜਾਂ ਤੇ ਮਾਰ ਦਿਓ ਜਾਂ ਉਹਨੂੰ ਤੋਂ ਆਪਣੇ ਤੋਂ ਦੂਰ ਕਰੋ। ਮੋਟੂ ਤੂੰ ਸਹੀ ਕਿਹਾ ਬਿਲਕੁਲ। ਹੁਣ ਮੈਂ ਤੇ ਪਿੰਡਾਂ ਦੇ ਪਿੰਡ ਜਾਨੀ ਆ, ਫਿਰਦੀ ਤੁਰਦੀ ਆ, ਮੈਂ ਤੇ ਜਿੱਥੇ ਜਾਵਾਂਗੀ ਇਹੀ ਮੈਸੇਜ ਦਾਂਗੀ ਕਿ ਜਿਹੜੇ ਹਲਕਾਏ ਕੁੱਤੇ, ਇਹਨਾਂ ਨੂੰ ਫੈਰ ਮਾਰੋ ਜਾਂ ਪਿੰਡਾਂ ਚੋਂ ਬਾਹਰ ਕੱਢੋ ਇਹਨਾਂ ਨੂੰ। ਆ ਛੋਟੇ ਬੱਚਿਆਂ ਨੂੰ ਵੱਢ ਲੈਂਦੇ ਆ, ਇੰਨੇ ਟੀਕੇ ਲੱਗਦੇ, ਇੰਨਾ ਪੈਸਾ ਵੀ ਜ਼ਾਇਆ ਹੁੰਦਾ ਤੇ ਬੰਦੇ ਦੀ ਜ਼ਿੰਦਗੀ ਵੀ ਨਹੀਂ ਬਚਦੀ। ਮੇਰੇ ਮੋਟੂ ਨੂੰ ਕੁਛ ਨਾ ਹੋਵੇ, ਕਿਉਂਕਿ ਇੱਥੋਂ ਜ਼ਹਿਰ ਇੱਥੋਂ ਤੱਕ ਆਉਣ ਲੱਗੇ 1.5 ਮਹੀਨਾ ਲੱਗਣਾ। ਵੈਸੇ ਮੋਟੇ ਜਿਸ ਕੁੱਤੇ ਨੇ ਤੈਨੂੰ ਵੱਢਿਆ ਵਾ, ਆ ਬੋਟੀਆਂ ਦੇ ਨਾਲ ਪੂਰਾ ਰਾਇਤਾ ਮਿਲ ਜਾਂਦਾ ਨਾ, ਉਹਨੂੰ ਜ਼ਾਇਕਾ ਬਣ ਜਾਣਾ ਸੀ। ਬਈ ਇਮਲੀ ਆਪਣੀ ਬਰਾਦਰੀ ਦਾ ਤੈਨੂੰ ਬਹੁਤ ਹੀ ਖਿਆਲ ਹੈ। ਬੇ ਡੁੱਬ ਕੇ ਮਾਰਵੇਂ ਇਮਲੀ, ਉਹਨੂੰ ਨਾਲ ਰਹਿਤਾ ਦਿੰਦੇ, ਉਹ ਕਿਹੜਾ ਮੋਟੇ ਦੇ ਬਲੀਮੇ ਤੇ ਆਇਆ ਸੀ। ਯਾਰ ਆਪਾਂ ਰਲ ਮਿਲ ਕੇ ਨਾ ਇੱਕ ਕੰਮ ਕਰੀਏ, ਆਪਾਂ ਨਾ ਇੱਥੋਂ ਪਿੰਡ ਚੋਂ ਜਿਹੜੇ ਇਦਾਂ ਦੇ ਹਲਕਾਏ ਕੁੱਤੇ ਨਾ ਕੱਢ ਦਈਏ ਬਾਹਰ। ਚਲੋ ਚਾਹੀਦਾ ਯਾਰ ਜੀ। ਉੱਠੋ ਤੁਸੀਂ ਵੀ, ਚਲੋ ਸਾਰੇ ਨਿਕਲੋ ਬਾਹਰ। ਸਭ ਤੋਂ ਜ਼ਿਆਦਾ ਹਲਕਾਏ ਤੁਸੀਂ ਹੋ, ਨਿਕਲੋ ਬਾਹਰ ਤੋਂ। ਸਿਰ ਖਾਦਾ ਮੇਰਾ। ਬੇ ਤੇਰੀ ਪਿੰਨੀ ਨੂੰ ਸੋਚ ਪੈ ਜਾਣੀ ਆ ਵੀ ਹੌਲੀ ਬੋਲ।